ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਹੋਮਲੈਸਨੈਸ ਦੇ ਜੋ ਸਟੈਟਿਸਟਿਕਸ ਦਿੱਤੇ ਆ ਬਹੁਤ ਹੀ ਉਹ ਖਤਰਨਾਕ ਹੈਗੇ ਆ। ਸ਼ੈਰਿਫ ਆਫਿਸ ਦੇ ਮੁਤਾਬਕ ਕਹਿੰਦੇ ਪਈ ਪਿਛਲੇ ਸਾਲ ਦੇ ਦੌਰਾਨ ਪਿਛਲੇ 7 ਮਹੀਨਿਆਂ ਦੇ ਦੌਰਾਨ ਇਸੇ ਸਾਲ ਦੇ ਵਿੱਚ 300 ਤੋਂ ਵੱਧ ਅਰੈਸਟ ਹੋਏ ਤੇ 400 ਦੇ ਕਰੀਬ ਸੈਕਸ਼ੂਅਲ ਅਸਾਲਟਸ ਹੋਏ ਇਹਨਾਂ ਲੋਕਾਂ ਵੱਲੋਂ। ਸ਼ੈਰਿਫ ਜਿਮ ਕੂਪਰ ਨੇ ਇਹ ਦੱਸਿਆ ਵੀ ਇੱਕ ਤਰ੍ਹਾਂ ਦੇ ਨਾਲ ਇਹ ਵਾਈਲਡ ਵੈਸਟ ਆ, ਬਹੁਤ ਹੀ ਸਿਚੁਏਸ਼ਨ ਬੈਡ ਚੱਲ ਰਹੀ ਆ, ਵਾਈਲਡ ਵੀ ਬਹੁਤ ਹੀ ਖਤਰਨਾਕ ਚੱਲ ਰਹੀ ਹੈਗੀ ਆ ਤੇ ਅਸੀਂ ਇਸ ਨੂੰ ਚੇਂਜ ਕਰਨ ਜਾ ਰਹੇ ਹੈਗੇ ਆ। ਉਹ ਕਹਿੰਦੇ ਵੀ ਮੈਂ ਜੋ ਵੀ ਸਿਟੀਜ਼ਨ ਸੈਕਰਾਮੈਂਟੋ ਕਾਉਂਟੀ ਦੇ ਆ ਉਹ ਚਾਹੁੰਦੇ ਆ ਉਹਨਾਂ ਦੇ ਮੁਤਾਬਕ ਐਕਟ ਕਰਨ ਜਾ ਰਿਹਾ ਹੈਗਾ। ਪਿਛਲੇ 7 ਮਹੀਨਿਆਂ ਦੇ ਦੌਰਾਨ 930 ਲੋਕਾਂ ਨੂੰ ਸ਼ੈਰਿਫ ਹੋਮਲੈਸ ਆਊਟਰੀਚ ਟੀਮ ਵੱਲੋਂ ਰੀਚ ਕੀਤਾ ਗਿਆ। 600 ਸਾਈਟੇਸ਼ਨਸ ਇਸ਼ੂ ਕੀਤੀਆਂ ਗਈਆਂ, 220 ਦੇ ਕਰੀਬ ਮਿਸਡਮੀਨਰ ਚਾਰजेस ਕੀਤੇ ਗਏ। 100 ਦੇ ਕਰੀਬ ਜੋ ਇਹ ਹੋਮਲੈਸ ਪੀਪਲ ਆ, ਬਹੁਤ ਵਾਰ ਲੋਕ ਆਪਾਂ ਸਿੰਪਥੀ ਵੀ ਕਰਦੇ ਆ, 100 ਦੇ ਕਰੀਬ ਲੋਕ ਉਹ ਪਿਕ ਕੀਤੇ ਗਏ ਜਿਨ੍ਹਾਂ ਦੇ ਉੱਤੇ ਫੈਲਨੀ ਲੱਗੀਆਂ ਹੋਈਆਂ ਸੀ। ਤੇ ਉਹਨਾਂ ਨੇ ਇਹ ਦੱਸਿਆ ਵੀ ਜੇ ਕ੍ਰਿਮੀਨਲ ਐਕਟੀਵਿਟੀ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਨ ਜਾ ਰਹੇ ਆ, ਚਾਹੇ ਉਹ ਹਾਊਸਡ ਆ ਚਾਹੇ ਉਹ ਅਨਹਾਊਸਡ ਆ, ਚਾਹੇ ਉਹ ਘਰ 'ਚ ਰਹਿੰਦੇ ਆ ਚਾਹੇ ਕਿਤੇ ਹੋਰ ਰਹਿੰਦੇ ਹੈਗੇ ਆ। ਸੋ ਇਹ ਸਿਚੁਏਸ਼ਨ ਹੋਮਲੈਸਨੈਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਬਹੁਤ ਹੀ ਬੁਰੀ ਬਣੀ ਹੋਈ ਆ। ਸੈਨ ਫਰਾਂਸਿਸਕੋ, ਓਕਲੈਂਡ, ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਤੇ ਸੈਕਰਾਮੈਂਟੋ ਦੇ ਵਿੱਚ ਵੀ ਜੋ ਇਸ ਕੈਪੀਟਲ ਦੇ ਆਲੇ ਦੁਆਲੇ ਦਾ ਏਰੀਆ ਆ, ਉੱਥੇ ਵੀ ਇਹ ਜਿਹੜੀ ਹੋਮਲੈਸ ਪੀਪਲ ਲੋਕ ਆ ਜੋ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਬਣੀ ਹੋਈ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ CDC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ, ਉਹਨਾਂ ਨੇ ਪਿਛਲੇ ਸਾਲ 2022 ਦੇ ਸੁਸਾਈਡ ਆਤਮ ਹੱਤਿਆ ਕਰਨ ਵਾਲਿਆਂ ਦੀ ਜਿਹੜੀਆਂ ਮੌਤਾਂ ਦਾ ਆંકੜਾ ਜਿਹੜਾ ਆ ਉਹ ਪੇਸ਼ ਕੀਤਾ ਆ। ਕਹਿੰਦੇ ਵੀ ਇਸ ਨੇ ਨਵੇਂ ਰਿਕਾਰਡ ਜਿਹੜੇ ਆ ਉਹ ਤੋੜ ਦਿੱਤੇ ਆ। ਸੁਸਾਈਡ ਡੈਥ ਰੈਕਡ ਹਾਈ 2022 ਦੇ ਵਿੱਚ ਗਈਆਂ ਹੈਗੀਆਂ ਆ। ਸੋ ਤਕਰੀਬਨ 49,000 ਐਸਟੀਮੇਟਡ ਲੋਕਾਂ ਨੇ ਆਤਮ ਹੱਤਿਆ ਕੀਤੀ 2022 ਦੇ ਵਿੱਚ। ਅੱਧੇ ਤੋਂ ਵੱਧ ਇਹ ਜਿੰਨੇ ਵੀ ਸੁਸਾਈਡ ਹੋਏ ਉਹਦੇ ਵਿੱਚ ਫਾਇਰ ਆਰਮ ਇਨਵੋਲਵ ਸੀਗੀਆਂ। ਇਹ ਜਿਹੜੇ ਆંકੜੇ ਉਹਨਾਂ ਨੇ ਪੇਸ਼ ਕੀਤੇ ਆ। 1 ਲੱਖ ਬੰਦੇ ਪਿੱਛੇ ਤਕਰੀਬਨ 15 ਮੌਤਾਂ ਸੁਸਾਈਡ ਦੇ ਕਰਕੇ ਹੋਈਆਂ ਆ, ਜਿਹੜੀਆਂ ਕਿ ਉਸ 2018 ਤੋਂ ਬਾਅਦ ਦੇ ਵਿੱਚ ਜੇ ਦੇਖਿਆ ਜਾਵੇ ਤਾਂ 5% ਵਧੀਆਂ ਆ। 2021 ਦੇ ਵਿੱਚ 48,000 ਜਿਹੜੇ ਸੁਸਾਈਡਸ ਹੋਏ ਸੀਗੇ ਤੇ ਹਰ ਸਾਲ ਇਹ ਆંકੜੇ ਜਿਹੜੇ ਆ ਉਹ ਵੱਧਦੇ ਜਾ ਰਹੇ ਆ। ਸਭ ਨੇ ਇਹ ਜਿਹੜਾ ਕਿਤੇ ਨਾ ਕਿਤੇ ਆંકੜੇ ਵਧਣ ਦਾ ਦੋਸ਼ ਜਾਂ ਉਸ ਦਾ ਜਿਹੜਾ ਕਾਰਨ ਆ ਉਹ ਪੈਂਡੈਮਿਕ ਵੀ ਜਿਹੜਾ ਦੱਸਿਆ, ਇਕੱਲੇਪਨ, ਆਈਸੋਲੇਸ਼ਨ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਲੋਕਾਂ ਦੇ ਵਿੱਚ ਡਿਪਰੈਸ਼ਨ, ਹੋਰ ਜਿਹੜੇ ਸੁਸਾਇਟੀ ਤੇ ਸੋਸ਼ਲ ਇਸ਼ੂਜ਼ ਜਿਹੜੇ ਉਹ ਵਧੇ, ਜਿਸ ਕਰਕੇ ਸੁਸਾਈਡਸ ਵੀ ਲਗਾਤਾਰ ਅਮਰੀਕਾ ਦੇ ਵਿੱਚ ਵੱਧਦੇ ਗਏ ਆ। ਸੋ 2022 ਦੇ ਇਹ ਮਾੜੇ ਖਤਰਨਾਕ ਆંકੜੇ ਜਿਹੜੇ ਇਸ ਟਾਈਮ ਆਪਣੇ ਸਾਹਮਣੇ ਆ।